कढ़ाई बन रही है जी। यह पसरूर में आलमी म्यार का सिटी कैफ़े एंड रेस्टोरेंट जो कि कचहरी चौक के पास वाक़या है। इस वीडियो में पूरा विज़िट करवाते हैं फैमिली हॉल्स, पार्टी और फंक्शन हॉल्स, जबकि किचन के अंदर जाके भी देखेंगे कि सफाई सुथराई का माहौल कैसा है। तो वीडियो के साथ जुड़े रहिए। आज जी सिटी कैफ़े। अस्सलाम वालेकुम जी वालेकुम अस्सलाम साहब, जनाब, ਕੀ ਹਾਲ ਹੈ? क्या हाल चाल है जी? ठीक हो, खैरियत है? अल्हम्दुलिल्लाह, बहुत बहुत मुबारक खैर है। मुबारक जी। ਅਸੀਂ ਇਸ ਵੇਲੇ ਮੌਜੂਦ ਹੈਗੇ ਆ ਕਚਹਿਰੀ ਚੌਕ, ਜਿਹੜਾ ਲੇਡੀਜ਼ ਹਾਈ ਸਕੂਲ ਹੈਗਾ ਉਹਦੇ ਬਿਲਕੁਲ ਆਪੋਜ਼ਿਟ ਸਿਟੀ ਮੈਡੀਕਲ ਸਟੋਰ ਤੇ ਤੁਸੀਂ ਸਾਰੇ ਵਾਕਿਫ ਹੋਣੇ ਹੋ। ਤੇ ਉਹਨਾਂ ਦੀ ਮੈਨੇਜਮੈਂਟ ਜਿਹਨੇ ਨੇ ਰਾਣਾ ਜ਼ਾਹਿਦ ਸਾਹਿਬ, ਬੜੇ ਹਰ ਦਿਲ ਅਜ਼ੀਜ਼ ਸ਼ਖਸੀਅਤ, ਬੜੀ ਨਾਈਸ ਪਰਸਨੈਲਿਟੀ, ਇਹਨਾਂ ਨੇ ਇੱਕ ਬੜਾ ਸ਼ਾਨਦਾਰ ਇਜ਼ਾਫਾ ਕੀਤਾ ਹੈ। ਔਰ ਸਿਟੀ ਕੈਫੇ, ਠੀਕ ਹੈ ਜੀ, ਇਹਦੇ ਵਿੱਚ ਇਹ ਕਿਹੜਾ ਮੈਨੂ ਹੈ, ਕੀ ਫੂਡ ਦਿੰਦੇ ਨੇ, ਔਰ ਇਹਨਾਂ ਨੇ ਜਿਹੜਾ ਇੱਥੇ ਇੰਟਰਨੈਸ਼ਨਲ ਲੈਵਲ ਦਾ ਇੱਕ ਖੂਬਸੂਰਤ ਹਾਲ, ਕਿਚਨ ਔਰ ਜਿਹੜੇ ਫੈਮਿਲੀ ਹਾਲਸ ਬਣਾਏ ਨੇ ਸੈਪਰੇਟ, ਉਹਦੇ ਬਾਰੇ ਜਲਦੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਥੋੜਾ ਵਿਜ਼ਿਟ ਕਰਵਾ ਦਈਏ। ਰਾਣਾ ਸਾਹਿਬ, ਮੈਨੂੰ ਇਹ ਦੱਸੋ ਕਿ ਆਪਣਾ ਤੁਸੀਂ ਕਿਹੜਾ ਇਹਦੇ ਚ ਫੂਡ ਇੰਟਰੋਡਿਊਸ ਕਰਵਾਇਆ ਮੇਨ? ਬਿਸਮਿਲ੍ਲਾਹਿਰਰਹਿਮਾਨਿਰਰਹੀਮ ਜੀ। ਪਸਰੂਰ ਦੇ ਵਿੱਚ ਜਿਹੜਾ ਅਸੀਂ ਕੈਫੇ ਸ਼ੁਰੂ ਕੀਤਾ ਹੈ, ਇਹ ਅਸੀਂ ਪੂਰਾ ਕੰਟੀਨੈਂਟਲ ਰੈਸਟੋਰੈਂਟ ਸ਼ੁਰੂ ਕੀਤਾ ਹੈ। ਠੀਕ। ਇਹਦੇ ਵਿੱਚ ਚਾਈਨੀਜ਼ ਨੇ, ਇਹਦੇ ਵਿੱਚ ਦੇਸੀ ਫੂਡ ਹੈ, ਫਾਸਟ ਫੂਡ ਹੈ, ਸਟੇਕਸ ਨੇ ਔਰ ਗ੍ਰਿਲ ਫੂਡ ਹੈ। ਸਾਰਾ ਅਸੀਂ ਜਿਹੜੀਆਂ ਉਹ ਚੀਜ਼ਾਂ ਇੱਕ ਛੱਤ ਤਲੇ ਅਵੇਲੇਬਲ ਕੀਤੀਆਂ ਨੇ। ਤੁਹਾਨੂੰ ਕਿਸੇ ਜਗ੍ਹਾ ਇੱਥੋਂ ਸ਼ਿਫਟ ਹੋ ਕੇ ਕਿਸੇ ਹੋਰ ਚੀਜ਼ ਵਾਸਤੇ ਦੂਸਰੇ ਰੈਸਟੋਰੈਂਟ ਜਾਂ ਦੂਸਰੇ ਕਿਸੇ ਜਗ੍ਹਾ ਤੇ ਜਾਣ ਦੀ ਜ਼ਰੂਰਤ ਨਹੀਂ। ਫੈਮਿਲੀ ਵਾਸਤੇ ਅਸਲ ਬੇਸਿਕਲੀ ਸਾਡਾ ਜਿਹੜਾ ਰੈਸਟੋਰੈਂਟ ਹੈ ਨਾ, ਇਹ ਫੈਮਿਲੀ ਰੈਸਟੋਰੈਂਟ ਹੈ। ਔਰ ਪਸਰੂਰ ਦੇ ਵਿੱਚ ਪਹਿਲਾ ਫੈਮਿਲੀ ਰੈਸਟੋਰੈਂਟ ਹੈ ਜਿਹੜਾ ਇੰਤਹਾਈ ਜਿਹੜਾ ਨਾ ਆਪਣਾ ਪੂਰੀ ਪ੍ਰਾਈਵੇਸੀ ਦੇ ਨਾਲ ਬਣਿਆ ਹੋਇਆ, ਔਰ ਫੈਮਿਲੀ ਆ ਕੇ ਅੱਛੇ ਤਰੀਕੇ ਨਾਲ ਇੰਜੋਏ ਕਰ ਸਕਦੀ ਹੈ। ਔਰ ਪੂਰਾ ਉਹਦੇ ਚ ਫਰੈਂਡਲੀ ਮਾਹੌਲ ਹੈ ਔਰ ਫੈਮਿਲੀ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ। ਸੈਪਰੇਸ਼ਨ ਨੇ ਬਹੁਤ ਅੱਛੀ ਜਿਹੜੀ ਫੈਮਿਲੀ ਦੀ ਰਿਕੁਆਇਰਮੈਂਟ ਹੈ, ਸਾਡੀ ਫੈਮਿਲੀ ਆਏ ਤਾਂ ਬਿਲਕੁਲ ਸੈਪਰੇਸ਼ਨ ਹੋਣੀ ਚਾਹੀਦੀ ਹੈ। ਔਰ ਉਹਦੇ ਵਾਸਤੇ ਬਹੁਤ ਵੱਡਾ ਕੁਸ਼ਾਦਾ ਹਾਲ ਅਸੀਂ ਬਣਾਇਆ ਔਰ ਉਹਦੇ ਚ ਬੜਾ ਲਗਜ਼ਰੀ ਉਹਨੂੰ ਕਰਨ ਦੀ ਕੋਸ਼ਿਸ਼ ਕੀਤੀ ਅਸੀਂ, ਔਰ ਅੱਜ ਇਨਸ਼ਾਅੱਲਾ ਕਾਮਯਾਬ ਹੋਏ ਹਾਂ। ਤੁਹਾਨੂੰ ਫੈਮਿਲੀ ਹਾਲ ਵੀ ਅਸੀਂ ਵਿਜ਼ਿਟ ਕਰਾਉਂਦੇ ਹਾਂ। ਇਹ ਸਾਡਾ ਦੂਸਰਾ ਹਾਲ ਹੈ, ਫੈਮਿਲੀ ਹਾਲ ਸਾਡਾ ਉੱਪਰ ਹੈ, ਉੱਥੇ ਜਾ ਕੇ ਵਿਜ਼ਿਟ ਕਰੀਏ। ਬਿਲਕੁਲ ਇਹ ਫੈਮਿਲੀ ਹਾਲ ਬਣਾਇਆ ਤੁਸੀਂ ਜੀ? ਫੈਮਿਲੀ ਹਾਲ ਬਣਾਇਆ ਸੀ ਜੀ। ਇਹ ਵਾਲਾ ਅੱਛਾ ਦੋਸਤੋ, ਇਹ ਦੇਖੋ ਤੁਸੀਂ, ਬੜਾ ਕਲਰਫੁਲ, ਖੂਬਸੂਰਤ ਔਰ ਵੈਲ ਡਿਜ਼ਾਈਨ ਜਿਹੜਾ ਨਾ ਇੱਕ ਹਾਲ ਬਣਾਇਆ ਗਿਆ। ਅੱਛਾ ਰਾਣਾ ਸਾਹਿਬ, ਇਹ ਲੱਗ ਰਿਹਾ ਹੈ ਕਿ ਤੁਸੀਂ ਨਾ ਕੋਈ ਵਾਹ ਪੈਸਾ ਲਾਤਾ ਹੈ, ਕੋਈ ਕਰੋੜਾਂ ਰੁਪਇਆ ਲਾਤਾ ਹੈ ਇਸ ਕੈਫੇ ਤੇ। ਅੱਲਾਹ ਤਾਲਾ ਤੁਹਾਡਾ ਜਿਹੜਾ ਇਹ ਬਿਜ਼ਨਸ ਹੈ ਕਾਮਯਾਬ ਕਰੇ। ਲੇਕਿਨ ਇੰਨਾ ਪੈਸਾ ਤੁਸੀਂ ਕਿਤੇ ਲਾਹੌਰ ਇਸਲਾਮਾਬਾਦ ਲਾ ਕੇ ਵੱਡਾ ਕੈਫੇ ਬਣਾ ਸਕਦੇ ਸੋ, ਪਸਰੂਰ ਹੀ ਕਿਉਂ? ਜੀ ਬਿਲਕੁਲ, ਤੁਹਾਡਾ ਸਵਾਲ ਬਿਲਕੁਲ ਮੇਰੇ ਨਾਲ ਬਣਦਾ ਹੈ। ਔਰ ਮੈਂ ਇਹ ਸਮਝਿਆ ਕਿ ਪਸਰੂਰ ਮੇਰਾ ਸ਼ਹਿਰ ਹੈ ਔਰ ਇਹ ਤਹਿਸੀਲ ਮੇਰੀ ਜਾਇ ਪੈਦਾਇਸ਼ ਹੈ। ਮੇਰਾ ਨਾਲ ਕਲਾਸ ਵਾਲਾ ਮੇਰਾ ਕਸਬਾ ਹੈ, ਮੈਂ ਉੱਥੋਂ ਦਾ ਰਿਹਾਇਸ਼ੀ ਹਾਂ। ਮੈਂ ਪਸਰੂਰ ਵਿੱਚ ਸ਼ਿਫਟ ਹੋ ਗਿਆ। ਮੇਰੇ ਪਸਰੂਰ ਨੂੰ ਇਹਦੀ ਬਹੁਤ ਅੱਛਾ ਜ਼ਰੂਰਤ ਸੀ। ਅਗਰ ਮੈਂ ਦੂਸਰੇ ਲੋਕਾਂ ਦੀ ਤਰ੍ਹਾਂ ਪੈਸੇ ਲੈ ਕੇ ਜਾ ਕੇ ਦੂਸਰੇ ਸ਼ਹਿਰਾਂ ਦੇ ਵਿੱਚ ਇਨਵੈਸਟ ਕਰਦੇ ਹਾਂ ਤੇ ਮੈਨੂੰ ਆਪਣੇ ਲੋਕਾਂ ਨੂੰ ਸਹੂਲਤ ਦੇਣੀ ਚਾਹੀਦੀ ਸੀ। ਇਹ ਮੇਰੇ ਤੇ ਕਰਜ਼ ਸੀ ਕਿ ਮੈਂ ਇੱਕ ਅੱਛਾ ਬਿਜ਼ਨਸ ਕਰਨਾ ਹਰ ਬੰਦੇ ਦਾ ਰਾਈਟ ਹੈ। ਔਰ ਮੈਂ ਬਿਜ਼ਨਸ ਪੁਆਇੰਟ ਆਫ ਵੀ ਇਹਨੂੰ ਸੋਚਿਆ, ਇਹਦੇ 'ਚ ਨੋ ਡਾਊਟ ਕਿ ਮੈਂ ਉਹਨੂੰ ਨਜ਼ਰ ਨਹੀਂ ਰੱਖਿਆ, ਮੈਂ ਉਹਦੇ ਮੁਤਲਕ ਵੀ ਇਹਨੂੰ ਸੋਚਿਆ। ਲੇਕਿਨ ਮੈਂ ਖੁਦ ਫੀਲ ਕਰਨਾ ਸਾਂ ਕਿ ਸਾਡਾ ਕੋਈ ਗੈਸਟ ਆ ਜਾਣਾ, ਸਾਡੇ ਪਸਰੂਰ 'ਚ ਕੋਈ ਬਾਹਰੋਂ ਲੋਕ ਆਣੇ ਔਰ ਉਹਨਾਂ ਨੇ ਕਹਿਣਾ, ਉਹਨਾਂ ਨੂੰ ਖਾਣਾ ਖਿਲਾਉਣਾ ਜਾਂ ਬਿਠਾਉਣਾ ਸਾਡੇ ਵਾਸਤੇ ਬੜਾ ਜਿਹੜਾ ਨਾ ਉਹ ਅਜੀਬ ਮਾਹੌਲ ਹੋ ਜਾਂਦਾ ਸੀ। ਬਿਲਕੁਲ ਠੀਕ ਹੈ, ਸਾਡੇ ਵਾਸਤੇ ਬੜਾ ਅਜੀਬ ਮਾਹੌਲ ਹੋ ਜਾਂਦਾ ਸੀ ਕਿ ਅਸੀਂ ਇਹਨਾਂ ਨੂੰ ਕਿੱਥੇ ਲੈ ਕੇ ਜਾਈਏ। ਸਭ ਤੋਂ ਪਹਿਲੇ ਅਸੀਂ ਪਰੇਸ਼ਾਨ ਹੋ ਜਾਂਦੇ ਸਾਂ, ਖੁਸ਼ ਹੋਣ ਦੇ ਬਜਾਏ ਪਰੇਸ਼ਾਨ ਹੋ ਜਾਂਦੇ ਸਾਂ। ਮੈਂ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਮੈਂ ਕਿਹਾ ਸਾਡੇ ਪਸਰੂਰ ਦੇ ਸ਼ਹਿਰੀਆਂ ਨੂੰ ਅੱਛਾ ਜ਼ਰੂਰਤ ਹੈ ਔਰ ਸਾਨੂੰ ਇਹ ਸਹੂਲਤ ਆਪਣੇ ਸ਼ਹਿਰ 'ਚ ਦੇਣੀ ਚਾਹੀਦੀ ਹੈ। ਅਸੀਂ ਇਹੀ ਪੈਸਾ ਚੁੱਕ ਕੇ ਜਾ ਕੇ ਇਸਲਾਮਾਬਾਦ, ਗੁਜਰਾਂਵਾਲਾ, ਲਾਹੌਰ ਵੱਡੇ ਸ਼ਹਿਰਾਂ 'ਚ ਇਨਵੈਸਟ ਕਰਦੇ, ਉੱਥੇ ਤਾਂ ਆਲਰੇਡੀ ਬੇਸ਼ੁਮਾਰ ਮਾਮਲਾਤ ਨੇ। ਸਾਡੇ ਪਸਰੂਰ ਨੂੰ ਇਹਦੀ ਜ਼ਰੂਰਤ ਹੈ ਤੇ ਪਸਰੂਰ ਦੇ ਲੋਕਾਂ ਨੂੰ ਇਹ ਸਹੂਲਤ ਮਿਲਣੀ ਚਾਹੀਦੀ ਹੈ। ਬਿਜ਼ਨਸ ਤੇ ਮੈਂ ਪਹਿਲੇ ਦੱਸਿਆ ਕਿ ਇਹਦੇ ਤੇ ਇੱਕ ਫਸਟ ਪੁਆਇੰਟ ਆਫ ਵਿਊ ਹੈ ਵੇ, ਲੇਕਿਨ ਸੈਕੰਡ ਪ੍ਰਾਇੋਰਟੀ ਔਰ ਫਸਟ ਪ੍ਰਾਇੋਰਟੀ ਮੇਰੀ ਇਹੀ ਹੈ ਕਿ ਲੋਕਾਂ ਨੂੰ ਪਸਰੂਰ ਦਿਆਂ ਨੂੰ ਇਹ ਸਹੂਲਤ ਮਿਲਣੀ ਚਾਹੀਦੀ। ਔਰ ਅਲਹਮਦੁਲਿਲਾ ਅਸੀਂ ਇਹਦੇ 'ਚ ਕੋਸ਼ਿਸ਼ ਕੀਤੀ ਔਰ ਕਾਮਯਾਬ ਹੋਏ ਹਾਂ। ਜਨਾਬ ਸਾਡਾ ਹਾਲ ਹੈ, ਇੱਧਰ ਨੂੰ ਤੁਸੀਂ ਦਿਖਾਓਗੇ ਨਾ ਅਗਰ ਸਾਰਾ ਵੇਖੋ ਕਰੋਗੇ। ਔਰ ਅਸੀਂ ਇਹ ਜਿਹੜਾ ਵੇ ਫੈਮਿਲੀ ਵਾਸਤੇ ਜਿਹੜਾ ਨਾ ਬੜਾ ਅੱਛਾ ਇੱਥੇ এনवायरमेंट ਕ੍ਰੀਏਟ ਕੀਤਾ ਔਰ ਇਹਦੇ ਵਿੱਚ ਅਸੀਂ ਇੱਕ ਹੋਰ ਜਿਹੜਾ ਨਾ ਅਸੀਂ ਅੱਛਾ ਇਹ ਵੀ ਇਹਦਾ ਸੈਪਰੇਟ ਹੈ। ਜੀ ਬਿਲਕੁਲ। ਕੋਈ ਫੈਮਿਲੀ ਮਜ਼ੀਦ ਕਹਿੰਦੀ ਕਿ ਅਸੀਂ ਜ਼ਿਆਦਾ ਲੋਕ ਹਾਂ, 25 ਤੋਂ 30 ਲੋਕ ਹਾਂ, ਸਾਨੂੰ ਉਹਦੇ ਵਾਸਤੇ ਮਜ਼ੀਦ ਸੈਪਰੇਸ਼ਨ ਚਾਹੀਦੀ ਹੈ। ਅਸੀਂ ਸ਼ੀਸ਼ੇ ਦਾ ਦਰਵਾਜ਼ਾ ਲਾਤਾ, ਉਹਦੇ ਸ਼ੀਸ਼ਾ ਬੰਦ ਕਰ ਦੋ। ਸ਼ੀਸ਼ੇ ਦਾ ਦਰਵਾਜ਼ਾ ਜਿਹੜਾ ਨਾ ਅਸੀਂ ਲਾ ਦਿੱਤਾ ਔਰ ਜਿਹੜਾ ਦਰਵਾਜ਼ਾ ਸ਼ੀਸ਼ੇ ਦਾ ਇਸ ਵਾਸਤੇ ਲਾਇਆ ਕਿ ਫੈਮਿਲੀ ਕਹਿੰਦੀ ਜੀ ਅਸੀਂ ਕੋਈ ਛੋਟਾ ਮੋਟਾ ਫੰਕਸ਼ਨ ਹੈ, ਕੋਈ ਅੰਗੇਜਮੈਂਟ ਹੈ, 25-30 ਲੋਕਾਂ ਨਾਲ ਕਰਨੀ ਹੈ, ਬਰਥਡੇ ਪਾਰਟੀ ਕਰਨੀ ਹੈ, ਇਹ ਸਾਰਾ ਜਿਹੜਾ ਆਪਣਾ ਅਸੀਂ ਇਸ ਵਾਸਤੇ ਕੀਤਾ ਸ਼ੀਸ਼ਾ ਵਗੈਰਾ ਲਾਇਆ ਕਿ ਅਸੀਂ ਜਿਹੜਾ ਨਾ ਸਾਰਾ ਤੁਹਾਨੂੰ ਦਿਖਾ ਸਕੀਏ। ਕੋਈ ਮੀਟਿੰਗ ਕਰਨੀ ਹੋਏ, ਕੋਈ ਵਕਲਾਰ ਹੈ, ਕੋਈ ਸਕੂਲ ਦੇ ਪ੍ਰੋਫੈਸਰ ਟੀਚਰਸ ਨੇ, ਉਹਨਾਂ ਨੇ ਕੋਈ ਮੀਟਿੰਗ ਕਰਨੀ ਹੈ
30 ਲੋਕ ਆਰਾਮ ਨਾਲ ਬੈਠ ਕੇ ਖਾਣਾ ਵੀ ਖਾ ਸਕਦੇ ਨੇ ਔਰ ਅੱਛੀ ਮੀਟਿੰਗ ਵੀ ਜਿਹੜੀ ਨਾ ਇੱਥੇ ਹੋ ਸਕਦੀ ਹੈ ਔਰ ਉਹਨਾਂ ਦੀ ਗੈਟ ਟੂ ਗੈਟ ਜਿਹੜੀ ਨਾ ਆਪਣਾ ਪ੍ਰੋਗਰਾਮ ਹੋ ਸਕਦਾ ਔਰ ਸ਼ੈਫ ਅਸੀਂ ਜਿਹੜਾ ਨਾ ਜਾ ਕੇ ਲਾਹੌਰ ਤੋਂ ਇਸਲਾਮਾਬਾਦ ਤੋਂ ਅੱਛਾ ਸਾਰੇ ਮੁxtਲਫ ਜਗ੍ਹਾ ਤੇ ਜਾ ਕੇ ਵਿਜ਼ਿਟ ਕਰਨੇ ਮੈਂ ਤਕਰੀਬਨ 1 ਸਾਲ ਪੂਰੇ ਆਪਣੇ ਪੰਜਾਬ ਦੇ ਔਰ ਕੈਪੀਟਲ ਇਸਲਾਮਾਬਾਦ ਦੇ ਸਾਰੇ ਰੈਸਟੋਰੈਂਟ ਵਿਜ਼ਿਟ ਕਰਕੇ ਟੇਸਟ ਕਰਕੇ ਇਹ ਚੀਜ਼ਾਂ ਲੱਭੀਆਂ ਔਰ ਮਜ਼ੇ ਦੀ ਜਿਹੜੀ ਜ਼ਰੂਰੀ ਗੱਲ ਮੈਂ ਦੱਸਣਾ ਚਾਹਨਾ ਤੁਹਾਨੂੰ ਪਸਰੂਰ ਵਾਸਤੇ ਕਿ ਟੋਟਲ ਪਸਰੂਰ ਦੇ ਜਿੰਨੇ ਰੈਸਟੋਰੈਂਟ ਰਨਿੰਗ ਚੱਲ ਰਹੇ ਨੇ ਉਹਨਾਂ ਦੇ ਅਸੀਂ ਮੈਨੂ ਮੰਗਵਾਏ ਵਾਹ ਔਰ ਉਹਨਾਂ ਦੇ ਮੈਨੂ ਮੰਗਵਾ ਕੇ ਜਿਹੜੇ ਸ਼ਾਇਦ ਛੋਟਾ ਢਾਬਾ ਹੈ ਜਾਂ ਕੋਈ ਅੱਛਾ ਰੈਸਟੋਰੈਂਟ ਹੈ ਕੋਈ ਵੀ ਉਹਨਾਂ ਦੇ ਮੈਨੂ ਸਾਰਿਆਂ ਦੇ ਮੰਗਵਾ ਕੇ ਔਰ ਉਹਨਾਂ ਦੇ ਮੈਨੂ ਦੇ ਮੁਤਾਬਕ ਅਸੀਂ ਆਪਣਾ ਮੈਨੂ ਬਣਾਇਆ ਕੋਸ਼ਿਸ਼ ਕੀਤੀ ਕਿ 150 ਅਸੀਂ ਉਹਨਾਂ ਨਾਲੋਂ ਮਜ਼ੀਦ ਘੱਟ ਰੱਖਿਆ ਅਸੀਂ ਇਹਨਾਂ ਲਗਜ਼ਰੀ এনवायरमेंट ਦੇ ਕੇ ਇਹ ਨਹੀਂ ਕੀਤਾ ਕਿ ਅਸੀਂ ਰੇਟ ਸਮਾਨ ਨੂੰ ਲੈ ਗਏ ਇਹ ਤੁਸੀਂ ਬੜੀ ਅੱਛੀ ਗੱਲ ਕਹੀ ਹੈ ਕਿ ਇੱਕ ਆਮ ਕਸਟਮਰ ਜਿਹੜਾ ਉਹਦੇ ਸੇਜ ਹੋਣਾ ਕਿ ਯਾਰ ਅੰਦਰ ਕੇ 1 ਰੁਪਿਆ 10000 ਲੱਗ ਗਿਆ ਸਾਡੇ ਮੈਨੂ ਦੇ ਵਿੱਚ ਕੁਝ ਗਲਤੀਆਂ ਮੈਨੂ ਪ੍ਰਿੰਟਰ ਨੇ ਕੀਤੀਆਂ ਨੇ ਉਹ ਵੀ ਤਸਹੀਹ ਕਰ ਲਈ ਹੈ ਜਿਸ ਤਰ੍ਹਾਂ ਸਾਡੀ ਇੱਕ ਬਿਰਿਆਨੀ ਸੀ ਉਹਦੀ ਰੇਟ ਕਾਫੀ ਜ਼ਿਆਦਾ ਪ੍ਰਿੰਟ ਹੋ ਗਿਆ ਸੀ ਉਹ ਅਲਹਮਦੁਲਿਲਾ ਅਸੀਂ ਨਵੀਂ ਜਿਹੜੀ ਮੈਨੂ ਬਣਵਾਇਆ ਉਹਦੇ ਚ ਉਹਨੂੰ ਵਾਪਸ ਲੈਣ ਦਾ 850 ਲੱਗ ਗਿਆ ਸੀ ਉਹਨੂੰ ਅਸੀਂ 500 ਤੇ ਲੈਣ ਦਾ ਉਹ ਇਸ ਤਰ੍ਹਾਂ ਕੁਝ ਚੀਜ਼ਾਂ ਨੇ ਜਿਹੜੀਆਂ ਕਿ ਕੋਈ ਦੋਸਤਾਂ ਨੂੰ ਮੈਂ ਪੈਗਾਮ ਦੇਣਾ ਚਾਹਨਾ ਕਿ ਉਹ ਅਗਰ ਮੈਨੂ ਦੇ ਵਿੱਚ ਕੋਈ ਮਿਸਟੇਕਸ ਹੋਈਆਂ ਨੇ ਉਹ ਰੇਟ ਜ਼ਿਆਦਾ ਨੇ ਤੇ ਉਹ ਤੁਸੀਂ ਨਵਾਂ ਮੈਨੂ ਜਿਹੜਾ ਕੈਫੇ ਦੇ ਵਿੱਚ ਮੌਜੂਦ ਹੈ ਸਿਟੀ ਕੈਫੇ ਦੇ ਵਿੱਚ ਉਹਦੇ ਤੇ ਆਓਗੇ ਤੇ ਉਹ ਤੁਹਾਨੂੰ ਜਿਹੜੀਆਂ ਉਹਦੇ ਚ ਬਰੋਸ਼ਰ ਅਸੀਂ ਤਕਸੀਮ ਕੀਤੇ ਸਨ ਨਾ ਉਹਨਾਂ ਚ ਗਲਤੀਆਂ ਨੇ ਉਹਨਾਂ ਨੂੰ ਚੇਂਜ ਕਰ ਦਿੱਤਾ ਹੋਇਆ ਲਿਹਾਜ਼ਾ ਉਹਨਾਂ ਨੂੰ ਦਿਲ ਤੇ ਨਹੀਂ ਲੈਣਾ ਅਸੀਂ ਵਿਜ਼ਿਟ ਕਰਕੇ ਦੇਖ ਲਓ ਤਸੱਲੀ ਕਰ ਲਓ ਟੋਟਲ ਜਿਹੜੇ ਸਾਡੇ ਰੇਟਸ ਨੇ ਉਹ ਪਸਰੂਰ ਦੇ ਲੋਕਲ ਜਿੰਨੇ ਰੈਸਟੋਰੈਂਟ ਨੇ ਉਹਨਾਂ ਨਾਲੋਂ ਥੋੜੇ ਕਮ ਰੇਟ ਨੇ ਠੀਕ ਹੋ ਗਿਆ ਜ਼ਬਰਦਸਤ ਸਿਟੀ ਕੈਫੇ ਦੇ ਕਿਚਨ ਦੇ ਵਿੱਚ ਔਰ ਇੱਥੇ ਬਹੁਤ ਰਸ਼ ਹੈ ਮਾਸ਼ਾਅੱਲਾ ਜੋ ਸ਼ੈਫਸ ਔਰ ਜਿਹੜਾ ਹੈਲਪਿੰਗ ਸਟਾਫ ਹੈ ਉਹ ਆਪਣੇ ਆਪਣੇ ਜੌਬਸ ਕਰ ਰਿਹਾ ਹੈ ਅੱਛਾ ਰਾਣਾ ਸਾਹਿਬ ਮੈਨੂੰ ਇਹ ਦੱਸੋ ਕਿਚਨ ਵੀ ਕਾਫੀ ਤੁਸੀਂ ਮੇਨਟੇਨ ਰੱਖਿਆ ਹੈ ਹਾਈਜੈਨਿਕ ਹਰ ਚੀਜ਼ ਦਾ ਖਿਆਲ ਰੱਖਿਆ ਹੈ ਤੇ ਕਾਫੀ ਮਹਿੰਗੀਆਂ ਚੀਜ਼ਾਂ ਤੁਸੀਂ ਲੈ ਕੇ ਆਏ ਹੋ ਕਿਚਨ ਵਾਸਤੇ ਵੀ ਜੀ ਬਿਲਕੁਲ ਮੈਂ ਜਿਹੜਾ ਇਸ ਚੀਜ਼ ਦੇ ਉੱਤੇ ਬੜਾ ਫੋਕਸ ਕੀਤਾ ਹੈ ਜਦੋਂ ਮੈਂ ਲਾਹੌਰ ਰਾਇਆ ਚ ਗਿਆ ਤੇ ਮੈਂ ਕਿਚਨ ਵਿਜ਼ਿਟ ਕੀਤਾ ਔਰ ਮੈਨੂੰ ਤੇ ਏਸੀ ਵਾਲੀ ਡਕਟਿੰਗ ਨਜ਼ਰ ਆਈ ਔਰ ਇਹ ਬਲੋਰ ਜਿਹੜੇ ਨੇ ਗਰਮ ਹਵਾ ਕਿਚਨ ਵਾਲੇ ਨਜ਼ਰ ਆਏ ਤੇ ਮੈਂ ਉਹਨਾਂ ਦੇ ਬਾਰੇ ਪੁੱਛਿਆ ਉਹਨਾਂ ਕਹਿੰਦੇ ਜੀ ਜਿੰਨੇ ਵੀ ਡਕਟਿੰਗ ਹੈ ਨਾ ਪਰ ਸ਼ੈਫ ਜਿਹੜਾ ਨਾ ਉਸ ਹਿਸਾਬ ਨਾਲ ਸੁਰਾਖ ਕੀਤੇ ਹੋਏ ਨੇ ਅੱਛਾ ਜਿੰਨੇ ਸ਼ੈਫ ਨੇ ਹਰ ਸ਼ੈਫ ਦੇ ਉੱਤੇ ਜਿਹੜਾ ਨਾ ਇੱਕ ਏਸੀ ਹੈ ਔਰ ਉਹ ਅਗਰ ਕੰਫਰਟੇਬਲ ਹੋਏਗਾ ਕੰਫਰਟੇਬਲ ਜ਼ੋਨ 'ਚ ਕੰਮ ਕਰ ਰਿਹਾ ਹੋਏਗਾ ਤਾਂ ਅੱਛਾ ਫੂਡ ਬਣਾਏਗਾ ਅਗਰ ਉਹੀ ਪਸੀਨੇ 'ਚ ਸ਼ਰਾਬ ਪੂਰੇ ਹਾਈਜੈਨਿਕ ਖਤਮ ਕਰ ਦੇਗਾ ਅਗਰ ਉਹੀ ਪਰੇਸ਼ਾਨ ਹੈ ਗਰਮੀ ਦੀ ਵਜ੍ਹਾ ਨਾਲ ਉਹਨੇ ਫੂਡ ਕੀ ਤਿਆਰ ਕਰਨਾ ਤੇ ਮੈਂ ਫਿਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਿਆ ਜਿਹੜਾ ਫਿਰ ਸਟੈਂਡਰਡ ਸੀ ਮੈਂ ਪਹਿਲੇ ਵੀ ਦੱਸ ਚੁੱਕਿਆ ਕਿ ਜਿਹੜਾ ਹਾਈਜੀਨ ਦਾ ਔਰ ਜਿਹੜਾ ਕਿਚਨ ਦਾ ਇੰਟਰਨੈਸ਼ਨਲ ਸਟੈਂਡਰਡ ਹੈ ਮੈਂ ਉਹਨੂੰ ਪੂਰਾ ਫਾਲੋ ਕੀਤਾ ਉਹਦੇ ਐਸਓਪੀਜ਼ ਨੂੰ ਪੂਰਾ ਫਾਲੋ ਕੀਤਾ ਔਰ ਮੇਰਾ ਕਿਚਨ ਅਲਹਮਦੁਲਿਲਾ ਜ਼ਰੂਰ ਮਹਿੰਗਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਲੇਕਿਨ ਮੇਰਾ ਸ਼ੌਕ ਵੀ ਸੀ ਔਰ ਮੈਂ ਆਪਣੇ ਸ਼ਹਿਰੀਆਂ ਨੂੰ ਅੱਛਾ ਖਾਣਾ ਅੱਛਾ ਫੂਡ ਦੇਣਾ ਚਾਹੁੰਦਾ ਸਾਂ ਇਹ ਵੀ ਮੇਰਾ ਇੱਕ ਪੈਸ਼ਨ ਮੇਰੇ ਦਿਲ ਦੀ ਆਵਾਜ਼ ਸੀ ਔਰ ਮੈਂ ਇੱਕ ਅੱਛਾ ਰੈਸਟੋਰੈਂਟ ਦੇਣਾ ਚਾਹੁੰਦਾ ਸਾਂ ਇਹ ਵੀ ਮੇਰੇ ਦਿਲ ਦਾ ਖਾਸ ਸੀ ਪਰ ਅਲਹਮਦੁਲਿਲਾ ਮੈਂ ਕਿਚਨ ਔਰ ਐਮਬੀਐਸ और एनवायरमेंट सारा कुछ जरा ना पसूर ਨੂੰ ਇਸ ਲੈਵਲ ਦਾ ਦਿੱਤਾ ਹੈ ਕੋਈ ਇਸਲਾਮਾਬਾਦ ਗੁਜਰਾਂਵਾਲਾ ਲਾਹੌਰ ਪਿੰਡੀ ਜਾਂ ਵੱਡੇ ਕਿਸੇ ਸ਼ਹਿਰ ਜਾ ਕੇ ਹੁਣ ਇਹ ਨਹੀਂ ਕਹਿ ਸਕਦਾ ਕਿ ਸਾਡੇ ਪਸੂਰ 'ਚ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਅਸੀਂ ਬੈਠ ਸਕੀਏ ਅਲਹਮਦੁਲਿਲਾ ਕਿਚਨ ਔਰ ਰੈਸਟੋਰੈਂਟ ਔਰ ਐਮਬੀਐਂਸ ਜਿਹੜੀ ਹੈ ਉਹ ਬਹੁਤ ਅਸੀਂ ਹਾਈ ਲੈਵਲ ਦੀ ਕੀਤੀ ਹੈ ਕਿ ਲੋਕਾਂ ਨੂੰ ਲਗਜ਼ਰੀ ਫੀਲ ਆਏ ਔਰ ਲੋਕੀ ਆਉਣ ਤੇ ਲੋਕੀ ਕਹਿ ਸਕਣ ਕਿ ਪਸੂਰ ਦੇ ਵਿੱਚ ਵੀ ਅਸੀਂ ਅੱਛਾ ਰੈਸਟੋਰੈਂਟ ਜਿਹੜਾ ਨਾ ਬੈਠੇ ਆ ਔਰ ਇੱਥੇ ਮਹਿਮਾਨ ਆਪਣੇ ਖੁਸ਼ੀਆਂ ਲੈ ਕੇ ਆਉਣ ਪ੍ਰਾਊਡ ਫੀਲ ਕਰਨ ਲੋਕੀ ਆ ਗਏ ਸਾਡੇ ਪਸੂਰ ਦੇ ਵਿੱਚ ਇੱਕ ਐਸਾ ਰੈਸਟੋਰੈਂਟ ਬਣਿਆ ਦੋਸਤੋ ਬੜੀ ਖੁਸ਼ੀ ਹੋਈ ਇੱਥੇ ਕਿਉਂਕਿ ਮੈਂ ਖੁਦ ਅਬਜ਼ਰਵ ਕੀਤਾ ਹੈ ਇੰਤਹਾਈ ਸਾਫ ਸੁਥਰਾ ਮਾਹੌਲ ਹੈ ਲੇਕਿਨ ਗੱਲ ਫਿਰ ਆ ਜਾਂਦੀ ਹੈ ਕਿ ਜਿੰਨੀ ਦੇਰ ਤੱਕ ਬੰਦਾ ਆਪ ਹੀ ਘਰੋਂ ਨਿਕਲ ਕੇ ਅਜ਼ਮਾਏ ਨਾ ਸਾਡੀਆਂ ਗੱਲਾਂ ਦਾ ਵੀ ਕੋਈ ਫਾਇਦਾ ਨਹੀਂ ਤੁਸੀਂ ਇੱਕ ਦਫਾ ਆਓ ਤੇ ਆਪਣੀ ਫੈਮਿਲੀ ਨੂੰ ਲੈ ਕੇ ਆਓ ਸਾਡਾ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਜਿਹੜੀ ਵੀਡੀਓਜ਼ ਬਣਾਉਂਦੇ ਆ ਨਾ ਉਹ ਇਹ ਨਹੀਂ ਹੁੰਦਾ ਕਿ ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ਕਰ ਰਹੇ ਨੇ ਸਾਨੂੰ ਕੋਈ ਲਾਲਚ ਨਹੀਂ ਹੈਗਾ ਅਸੀਂ ਅੱਖੀ ਵੇਖ ਕੇ ਨਾ ਤੇ ਵੀਡੀਓ ਬਣਾਉਣੀ ਹੈ ਜਿੱਥੇ ਰਹੋ ਖੁਸ਼ ਰਹੋ ਕਮੈਂਟ ਜ਼ਰੂਰ ਕਰਿਓ ਔਰ ਇੱਕ ਦਾ ਵਿਜ਼ਿਟ ਜ਼ਰੂਰ ਕਰੋ ਪਸਰੂਰ ਕਚਹਿਰੀ ਚੌਕ ਸਿਟੀ ਮੈਡੀਕਲ ਸਟੋਰ ਜਿਹੜਾ ਇਹਨਾਂ ਦਾ ਪੁਰਾਣਾ ਬਿਜ਼ਨਸ ਸੀ ਉਹਦੇ ਨਾਲ ਹੀ ਬਹੁਤ ਖੂਬਸੂਰਤ ਰੈਸਟੋਰੈਂਟ ਬਣਿਆ ਹੈ ਤੇ ਵੀਡੀਓ ਕੈਸੀ ਲੱਗੀ ਕਮੈਂਟ ਜ਼ਰੂਰ ਕਰਿਓ